ਐਮੀ ਵਿਰਕ ने 200 ਢਾਣੀਆਂ 200 डेरे अडोप्ट किए भी मैं बना के देऊँगा। दिलजीत ने 10 पिंड कहते भी जो नुकसान है मैं झल्लूँगा। AP ढिल्लों, करण औजला, रंजीत बावा ने क्या जिन्ने चैरिटी शो लवाने लवा लो पंजाब वास्ते मैं करदा। गिप्पी गरेवाल उत्थे तूड़ी भेजदा फिरदा सीगा, कल 10 ट्रक भेजे होने, लगे पे है सारे। कोई विक्की कौशल का फोन आया उन्हां दी टीम का अज मैनू भी दसो असीं की कर सकते हैं। ने मिक्के होना नूं जिन्हां नूं असीं महीना पहलां गालां कढ रहे सी, चलो आ गए, चंगी गल है कि वह पंजाब खातर आके खड़े है। असीं कोई कहंदा भी रोटी हत्थ ते रखण नाल वध पंजाबी हो जांदा भी रोटी भावें प्लेट च खा लो ते भावें हत्थ ते रख के खा लो, किसी दी नौकरी ना खाओ, हराम दा पैसा ना खाओ, रोटी जिवें मर्जी खा लो, कोई फर्क नहीं पैंदा है ना। ਜਿਹੜੇ ਡੈਮਾਂ ਦਾ ਪ੍ਰਬੰਧ ਹੈ ਉਹ ਪੰਜਾਬ ਦੇ ਹੱਥ 'ਚ ਨਹੀਂ ਹੈਗਾ ਕੰਪਲੀਟਲੀ। ਕੇਂਦਰ ਨੇ ਡੈਮਾਂ ਦਾ ਪ੍ਰਬੰਧ ਆਪਦੇ ਹੱਥ 'ਚ ਰੱਖਿਆ ਤਾਂ ਸਾਡੇ ਕੋਲੇ ਪਲੈਨਿੰਗ ਜਿਹੜੀ ਹੈ ਉਸ ਤਰ੍ਹਾਂ ਦੀ ਨਹੀਂ ਬਣਦੀ। ਤੁਹਾਡੀ ਤੇ ਮੇਰੀ ਦੋਵਾਂ ਦੀਆਂ ਦਾਦੀਆਂ ਦੇ ਖੇਸ ਪਏ ਹੋਣਗੇ। ਸਹੀ ਗੱਲ ਹੈ, ਆਪਾਂ ਬੱਟੇ ਪਏ ਕਿ ਸਿੱਟਦੇ ਥੋੜੀ ਆਪਾਂ, ਉਹ ਰੁੜ ਗਿਆ ਹੁਣ ਉਹਦਾ ਕੀ ਮੁੱਲ ਹੈ ਮੈਨੂੰ ਦੱਸੋ, ਪੈਸਿਆਂ 'ਚ ਕੀ ਮੁੱਲ ਪਾਉਂਗੇ ਹੈ। ਹੱਥ 'ਚ ਡੈਮਾਂ ਦੇ ਪ੍ਰਬੰਧ ਹੋਣ, ਅਸੀਂ ਤੈਅ ਕਰੀਏ ਅਸੀਂ ਬਿਜਲੀ ਕਿਹਨੂੰ ਕਿੰਨੀ ਵੇਚਣੀ ਹੈ ਦੇਣੀ ਹੈ, ਪਾਣੀ ਅਸੀਂ ਕਿਹਨੂੰ ਕਿੰਨਾ ਦੇਣਾ ਹੈ। ਔਰ ਕੀ ਮੇਰਾ ਇਹ ਸਵਾਲ ਹੈ ਕਿ ਹੁਣ ਹਰਿਆਣਾ ਤੇ ਰਾਜਸਥਾਨ ਨੂੰ ਅਸੀਂ ਬਿੱਲ ਭੇਜੀਏ ਇਸ ਨੁਕਸਾਨ ਦਾ, ਉਹ ਸਾਨੂੰ ਭਰਪਾਈ ਕਰਨਗੇ। ਜੇ ਪਾਣੀ ਮੰਗਦੇ ਆ ਫਿਰ ਇਹਦਾ ਆਹ ਖਰਚਾ ਵੀ ਇਹਦਾ ਜਿਹੜਾ ਲੱਖਾਂ ਕਰੋੜਾਂ ਚ ਆਉਣਾ ਉਹ ਵੀ ਉਹਨਾਂ ਨੇ ਤਾਂ ਉਲਟੀ ਚਿੱਠੀ ਭੇਜਤੀ। ਮੱਕੜ ਸਾਹਿਬ ਕਹਿੰਦੇ ਵੀ ਪਾਣੀ ਘੱਟ ਛੱਡਿਓ, ਸਾਡੇ ਵੱਲ ਲੋੜ ਨਹੀਂ ਹੈ। ਹੁਣ ਸੈਂਟਰ ਸਟੇਟ ਆਪਸ ਦੇ ਵਿੱਚ ਰਲ ਕੇ 25-75 ਹਿੱਸਾ ਪਾਉਣਗੇ ਤਾਂ ਅੱਗੇ ਆਊਗਾ। ਜਦ ਸਟੇਟ ਗਵਰਨਮੈਂਟ ਹੀ ਇਸ ਤੇ ਕਹਿ ਲਈਏ ਇੱਕ ਤਰੀਕੇ ਦੇ ਨਾਲ ਕੰਨ ਨਹੀਂ ਧਰ ਰਹੀ, ਸਿਰਫ ਉੱਤੋਂ ਕਹਿ ਦੇਣਾ ਮੁਰਗੀ ਤੇ ਬੱਕਰੀ। ਉਹ ਕਹਿਣ ਨੂੰ ਵੈਸੇ 40 ਰੁਪਏ ਮੁਰਗੀ ਦੇ ਮਿਲਦੇ ਨੇ, ਪਰ ਉਹ ਕਿੱਥੇ ਆਉਣਗੇ ਜਦੋਂ ਅਸੀਂ ਕਹਿ ਲਈਏ ਵੀ ਟੈਕਨੀਕਲ ਤੌਰ ਤੇ ਫੇਲ ਹੋ ਚੁੱਕੇ ਹਾਂ। ਟੈਕਨੀਕਲ ਤੌਰ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਕਮੇਟੀ ਦਾ ਗਠਨ ਕਰਨਾ ਸੀ, ਕਮੇਟੀ ਨੇ ਬੈਠਣਾ ਸੀ, ਮੀਟਿੰਗ ਕਰਨੀ ਸੀ। ਫਿਰ ਉਹ ਜਿਹੜੇ ਲੂਪ ਹੋਲ ਨੇ ਇਹ ਕਿਹਨੇ ਭਰਨੇ ਨੇ? ਇਹ ਤਾਂ ਇਹਨਾਂ ਆਮ ਲੋਕਾਂ ਦਾ ਕਸੂਰ ਥੋੜੀ ਹੈ। ਤੁਸੀਂ PTC ਤੋਂ ਮਸਖਰੀਆਂ, ਮਜ਼ਾਕ, ਟਿੱਚਰਬਾਜ਼ੀਆਂ ਜਾਂ ਸਟਾਇਰ, ਇਹ CM ਦੀ ਜੌਬ ਨਹੀਂ ਹੈਗੀ। ਹੁਣ ਜਦੋਂ ਪਹਿਲਾਂ ਸੀ ਉਹ ਸਿਖਰ ਤੇ ਸੀ, ਉਹਨਾਂ ਵਰਗਾ ਕੋਈ ਨਹੀਂ ਸੀਗਾ, ਨਾ ਹੀ ਹੋ ਸਕਦਾ ਸ਼ਾਇਦ ਆਉਣ ਵਾਲੇ ਸਮਿਆਂ 'ਚ। ਡੈਮੋਕ੍ਰੇਸੀ ਨੂੰ ਐਜ਼ ਅ ਫੇਲੀਅਰ ਦੇਖਦਾ ਪੂਰੀ ਦੁਨੀਆ ਦੇ ਵਿੱਚ ਹੀ ਮੈਂ। ਤੁਸੀਂ ਇਹ ਦੇਖੋ ਕਿ ਅੱਜ ਅਮਰੀਕਾ ਨੂੰ ਤੁਸੀਂ ਸਭ ਤੋਂ ਦੁਨੀਆ ਦੀ ਮਹਾਨ ਡੈਮੋਕ੍ਰੇਸੀ ਭਾਵੇਂ ਦੱਸ ਲਓ, ਪਰਸੋਂ ਗਤਕਾ ਕਰਦਾ ਹੋਇਆ ਇੱਕ ਸਿੱਖ ਸੜਕ ਤੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਤੇ ਜੇ ਇਹੀ ਕੋਈ ਗੋਰਾ ਹੋਵੇ ਤੇ ਉਹ ਅੱਗੋਂ ਕਿਸੇ ਦੇ ਮਾਰਦੇ ਕਹਿ ਦਿੰਦੇ ਕਿ ਮੈਂਟਲੀ ਅਪਸੈਟ ਹੈ, ਪਾਗਲ ਹੈ। ਇੱਥੇ ਲੋਕਤੰਤਰ ਨਾਂ ਦਾ ਕੁਛ ਨਹੀਂ ਹੁੰਦਾ। ਇਹ ਫॉर ਦਾ ਪੀਪਲ ਬਾਏ ਦਾ ਪੀਪਲ ਨਹੀਂ ਹੁੰਦੀਆਂ। ਇੱਥੇ ਸਿਰਫ ਸੱਤਾ ਤੇ ਪਾਵਰ ਜਿਹੜੀ ਹੈ ਉਹ ਵੱਡੀ ਹੁੰਦੀ ਹੈ। ਤੁਹਾਡੇ ਕਾਨੂੰਨ ਜਿਹੜੇ ਪਾਵਰਫੁਲ ਲੋਕ ਨੇ ਉਹ ਤੈਅ ਕਰਦੇ ਆ ਤੁਹਾਡੀ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਅਸੀਂ ਮਾਝੇ ਦੀ ਧਰਤੀ ਤੇ ਮੌਜੂਦ ਹਾਂ। ਹੜ੍ਹਾਂ ਨੇ ਚੰਗੀ ਤਰ੍ਹਾਂ ਝੰਬ ਕੇ ਰੱਖ ਦਿੱਤਾ, ਪਰ ਇਹ ਉਹ ਤਸੀਰ ਵਾਲੇ ਲੋਕ ਨੇ ਜਿਹੜੇ ਹਮੇਸ਼ਾ ਉੱਠ ਖੜਦੇ ਨੇ ਤੇ ਦੁੱਗਣੀ ਤਾਕਤ ਦੇ ਨਾਲ ਉੱਠ ਖੜਦੇ ਨੇ। ਮੇਰੇ ਨਾਲ ਸੀਨੀਅਰ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਹੋਣੀ ਮੌਜੂਦ ਨੇ। ਗੱਲਬਾਤ ਇਸੇ ਬਾਬਤ ਉਹਨਾਂ ਦੇ ਨਾਲ ਕਰਾਂਗੇ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਮੇਰੇ ਵੀਰ। ਅੱਛਾ ਬਾਈ ਜੀ, ਮੈਂ ਸਭ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਪਰ ਆਪਾਂ ਮਾਝੇ ਦੀ ਧਰਤੀ ਤੇ ਖੜੇ ਹਾਂ। ਇਸ ਦਾ ਇਤਿਹਾਸ ਬਹੁਤ ਵਿਲੱਖਣ ਹੈ, ਤੁਸੀਂ ਵੀ ਕਈ ਵਾਰ ਬਾਤ ਪਾਉਂਦੇ ਰਹਿੰਦੇ ਹੋ। ਇਸ ਜਗ੍ਹਾ ਤੇ ਜਿੱਥੇ ਮਾਰ ਪਈ ਹੈ, ਡੇਰਾ ਬਾਬਾ ਨਾਨਕ ਬਿਲਕੁਲ ਕੋਰੀਡੋਰ ਲਾਗੇ ਹੈ ਆਪਣੇ ਗੁਰੂ ਨਾਨਕ ਦੇਵ ਜੀ ਦੀ ਧਰਤੀ। ਵੈਸੇ ਤਾਂ ਧਰਤੀ ਸਾਰੀ ਗੁਰੂ ਨਾਨਕ ਦੇਵ ਜੀ ਦੀ ਹੈ, ਪਰ ਬਿਲਕੁਲ ਲਾਗੇ ਹੈ। ਕੀ ਕਹੋਗੇ, ਇਹ ਜਗ੍ਹਾ ਝੰਬੀ ਜਾਣੀ, ਉਸ ਤੋਂ ਬਾਅਦ ਇੰਨੇ ਹਜ਼ਾਰਾਂ ਟਰੈਕਟਰ ਇੱਥੇ ਆ ਜਾਣੇ। ਉਹ ਟਰੈਕਟਰ ਜਿਨ੍ਹਾਂ ਨੂੰ ਕਹਿੰਦੇ ਵੀ ਐਵੇਂ ਲਈ ਫਿਰਦੇ ਆ, ਇਹ ਤਾਂ ਸਟੰਟਬਾਜ਼ੀ ਕਰਦੇ ਨੇ, ਉਹ ਮੁੰਡੇ ਜਿਹਨੂੰ ਮੰਡੀਰ ਦੱਸਦੇ ਸੀ, ਉਹ ਇੰਨੀ ਵੱਡੀ ਗਿਣਤੀ 'ਚ ਆਏ ਹੋਏ ਨੇ। ਕੀ ਕਹਿੰਦੇ ਹੋ ਇਹ ਤਸਵੀਰ ਨੂੰ ਦੇਖ ਕੇ? ਦੇਖੋ, ਥੋੜ੍ਹਾ ਜਿਹਾ ਪਿਛੋਕੜ ਜਾਣਨ ਦੀ ਲੋੜ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਹੜ੍ਹ ਆਏ ਕਿਉਂ ਹੈ ਔਰ ਇਹ ਮੁਸੀਬਤ ਸਾਨੂੰ ਝੱਲਣੀ ਕਿਉਂ ਪਈ ਹੈ। ਇੱਕ ਤਾਂ ਇਹ ਹੈ ਕਿ ਅਸੀਂ ਕੁਦਰਤੀ ਮਾਰ ਦੀ ਗੱਲ ਕਰ ਰਹੇ ਹਾਂ ਕਿ ਬਹੁਤ ਵੱਡੀ ਕੁਦਰਤੀ ਮਾਰ ਹੈ ਸਾਡੇ 'ਤੇ, ਔਰ ਮੀਂਹ ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਬਹੁਤ ਪਏ, ਔਰ ਉੱਤੇ ਪਹਾੜਾਂ ਦੇ ਉੱਤੇ ਕਲਾਊਡ ਬਰਸਟਿੰਗ ਹੋ ਗਈ ਔਰ ਉੱਤੇ ਵੀ ਬਹੁਤ ਨੁਕਸਾਨ ਹੋਇਆ। ਪਰ ਜਿਹੜੇ ਡੈਮਾਂ ਦਾ ਪ੍ਰਬੰਧ ਹੈ ਉਹ ਪੰਜਾਬ ਦੇ ਹੱਥ 'ਚ ਨਹੀਂ ਹੈਗਾ ਕੰਪਲੀਟਲੀ। ਕੇਂਦਰ ਨੇ ਡੈਮਾਂ ਦਾ ਪ੍ਰਬੰਧ ਆਪਦੇ ਹੱਥ 'ਚ ਰੱਖਿਆ ਤਾਂ ਸਾਡੇ ਕੋਲੇ ਪਲੈਨਿੰਗ ਜਿਹੜੀ ਹੈ ਉਸ ਤਰ੍ਹਾਂ ਦੀ ਨਹੀਂ ਬਣਦੀ। ਗੱਲ ਇਹ ਹੈ ਕਿ ਜੇ ਰਿਪੇਰੀਅਨ ਕਾਨੂੰਨ ਦੇ ਹਿਸਾਬ 'ਤੇ ਚੱਲੀਏ ਤਾਂ ਸਾਡੇ ਕੋਲੇ ਜਿਹੜਾ ਪਾਣੀ ਹੈ ਔਰ ਬਿਜਲੀ ਹੈ ਉਹਦੇ 'ਤੇ ਪਹਿਲਾ ਅਧਿਕਾਰ ਸਾਡਾ ਬਣਦਾ ਹੈ, ਜਿਹੜਾ ਕਿ ਸਾਡੇ ਕੋਲ ਅਧਿਕਾਰ ਹੈ ਨਹੀਂ ਗਾ। ਜੇ ਤੁਸੀਂ ਪੱਤਰਕਾਰ ਹੋ ਬਹੁਤ ਵਧੀਆ ਜਾਣਦੇ ਹੋਵੋਗੇ ਕਿ ਤਕਰੀਬਨ 34% ਅਸੀਂ ਪਾਣੀ ਜਿਹੜਾ ਉਹ ਪੂਰਾ ਵਰਤਦੇ ਹਾਂ ਭਾਖੜਾ ਦਾ, ਔਰ ਉਸ ਤੋਂ ਵੀ ਘੱਟ ਅਸੀਂ ਬਿਜਲੀ ਹੈ। ਇਹ ਹਰਿਆਣਾ ਅਤੇ ਰਾਜਸਥਾਨ 'ਚ ਵੰਡਿਆ ਜਾਂਦਾ ਹੈ ਅਤੇ ਬਿਜਲੀ ਦਿੱਲੀ ਤੱਕ ਜਾਂਦੀ ਹੈ।
ਜਦ ਕਿ ਕੁਦਰਤੀ ਮਾਰ ਜਿਹੜੀ ਹੈ, ਜਿਹੜੀ ਹੜ੍ਹਾਂ ਦਾ ਜਿਹੜਾ ਰੈਪੇਰੀਅਨ ਕਾਨੂੰਨ ਇਹ ਕਹਿੰਦਾ ਹੈ ਕਿ ਜਿਹੜਾ ਸੂਬਾ ਜਿੱਥੋਂ ਦਰਿਆ ਲੰਘਦੇ ਹੈ, ਜਿਹੜਾ ਹੜ੍ਹਾਂ ਦੀ ਮਾਰ ਝੱਲਦਾ, ਫਸਟ ਰੈਪੇਰੀਅਨ ਉਹਦਾ ਪਾਣੀਆਂ ਦੇ ਉੱਤੇ ਅਧਿਕਾਰ ਹੈ। ਤਾਂ ਜੇ ਭਾਖੜਾ ਬਣਾਇਆ ਤਾਂ ਪਹਿਲਾ ਮਕਸਦ ਉਹਦਾ ਪਾਣੀਆਂ ਦੀ ਸਟੋਰੇਜ ਔਰ ਉਸ ਤੋਂ ਬਾਅਦ ਬਿਜਲੀ, ਦੋ ਮੁੱਖ ਉਹਦੇ ਕਾਰਨ ਜਿਹੜੇ ਉਹ ਰਹਿੰਦੇ ਆ। ਦੋਵਾਂ 'ਚ ਹੀ ਸਾਡੀ ਹਿੱਸੇਦਾਰੀ ਨਹੀਂ ਪਾਈ ਜਾਂਦੀ ਉਸ ਪੱਧਰ ਦੀ ਜਿੰਨੀ ਹੋਣੀ ਚਾਹੀਦੀ ਹੈ। ਤਾਂ ਮੇਰਾ ਸਵਾਲ ਹੈ ਕਿ ਕੀ ਅੱਜ ਜਦੋਂ ਅਸੀਂ ਹੜ੍ਹਾਂ ਦੀ ਮਾਰ ਝੱਲ ਰਹੇ ਹਾਂ ਔਰ ਬੇਹਿਸਾਬਾ ਬੇਅੰਤ ਨੁਕਸਾਨ ਹੋ ਗਿਆ, ਅੱਜ ਮੈਂ SDM ਦੀਨਾਨਗਰ ਨੂੰ ਪੁੱਛ ਰਿਹਾ ਸੀਗਾ ਕਿ ਤੁਹਾਡੇ ਇਲਾਕੇ ਦਾ ਕਿੰਨਾ ਨੁਕਸਾਨ ਹੈ, ਗਰਦੌਰੀ ਤੁਸੀਂ ਕਦੋਂ ਕਰਾਓਗੇ? ਤਾਂ ਉਹਨਾਂ ਨੇ ਕਿਹਾ ਕਿ ਗਰਦੌਰੀ ਤਾਂ ਚਲੋ ਹੋ ਜੂਗੀ, ਪਰ ਇਸ ਨੁਕਸਾਨ ਦਾ ਕੋਈ ਪੈਮਾਨਾ ਮਾਪਿਆ ਨਹੀਂ ਜਾ ਸਕਦਾ। ਅਸੀਂ ਤਾਂ ਸਿਰਫ ਫਸਲਾਂ ਦਾ ਆਈਡੀਆ ਲਾ ਸਕਦੇ ਹਾਂ ਕਿ ਮਿਸਾਲ ਦੇ ਤੌਰ ਤੇ 1 ਲੱਖ ਹੈਕਟੇਅਰ ਸੀ ਜਾਂ 50,000 ਹੈਕਟੇਅਰ ਸੀ ਜਾਂ 30,000 ਹੈਕਟੇਅਰ ਸੀ। ਹੁਣ ਜਿਵੇਂ ਆਪਾਂ ਇਹਨਾਂ ਲੋਕਾਂ ਦੇ ਘਰਾਂ 'ਚ ਜਾ ਕੇ ਆਏ ਹਾਂ, ਕਿਸੇ ਨੇ LED ਲਈ ਮੇਰੇ ਵੀਰ 15,000 ਦੀ, 500 ਦੀ ਕਿਸ਼ਤ ਭਰ ਕੇ, ਬੁੜੀਆਂ ਕਈ ਵਾਰੀ ਪਿੰਡਾਂ 'ਚ ਕਿਸ਼ਤਾਂ ਚੱਲਦੀਆਂ, ਬੰਦੇ ਕਿਤੋਂ ਜੋੜ ਕੇ ਲਿਆਏ ਵੀ ਇਸ ਸਾਲ ਦੀਵਾਲੀ 'ਤੇ ਨਾ ਘਰੇ TV ਲਿਆਵਾਂਗੇ ਜਾਂ AC ਲਵਾਵਾਂਗੇ ਆਪਾਂ। ਹੁਣ ਹਰੇਕ ਬੰਦਾ ਲਵਾਉਣ ਲੱਗ ਗਿਆ। ਹੁਣ ਕਈਆਂ ਨੇ ਮੰਨ ਲਓ TV AC ਲਵਾਇਆ ਹੋਣਾ ਤੇ ਉਹਦੀਆਂ ਕਿਸ਼ਤਾਂ ਵੀ ਅਜੇ ਬਕਾਇਆ ਪਈਆਂ, ਤੇ ਜਿਹਨੇ ਵੇਚਿਆ ਉਹਨੇ ਤਾਂ ਕਿਸ਼ਤ ਲੈਣੀ ਹੈ ਉਹ, ਤੇ ਉਹ ਖਰਾਬ ਹੋ ਗਿਆ, ਉਹ ਤਾਂ ਬਚਿਆ ਹੀ ਕੁਛ ਨਹੀਂ। ਗਲਤ ਉਹ ਵੀ ਨਹੀਂ ਗਿਆ, ਗਲਤ ਉਹ ਵੀ ਨਹੀਂ ਦੂਸਰਾ। ਹਾਂ, ਤੇ ਕੱਪੜੇ ਲੀੜੇ ਹੈ, ਕੋਈ 500 ਦੀ ਸ਼ਰਟ ਲਈ ਸੀ, ਕੋਈ 1000 ਦੀ ਲਈ, ਕੋਈ ਕਿਤੋਂ ਲੈ ਲਿਆ, ਕੋਈ ਬੂਟ ਲੈ ਲਿਆ, ਉਹ ਪੇਟੀ 'ਚ ਪਿਆ ਸੀ, ਕੋਈ ਬੈੱਡ 'ਚ ਪਏ ਸੀਗੇ। ਆਪਣੇ ਪੰਜਾਬੀਆਂ ਦਾ ਸੁਭਾਅ ਪਤਾ ਕੀ ਹੈ, ਸਾਡੇ ਤੁਹਾਡੇ ਘਰੇ ਵੀ, ਮੈਂ ਦਾਅਵੇ ਨਾਲ ਕਹਿੰਦਾ ਗੱਲ, ਤੇ ਮੇਰੇ ਘਰੇ ਵੀ, ਤੁਹਾਡੀ ਤੇ ਮੇਰੀ ਦੋਵਾਂ ਦੀਆਂ ਦਾਦੀਆਂ ਦੇ ਖੇਸ ਪਏ ਹੋਣਗੇ। ਸਹੀ ਗੱਲ ਹੈ, ਆਪਾਂ ਬੱਟੇ ਪਏ ਕਿ ਸਿੱਟਦੇ ਥੋੜੀ ਆਪਾਂ। ਤੁਸੀਂ ਇਹ ਦੇਖੋ ਕਿ ਉਹ ਕਰੋਸ਼ੀਏ ਦੇ ਬੁਣੀਆਂ ਹੋਈਆਂ, ਤੇ ਉਹ ਸਾਰਾ ਕੁਝ ਪੀੜ੍ਹੀ ਦਰ ਪੀੜ੍ਹੀ ਚੱਲਿਆ ਹੁੰਦਾ। ਚਾਂਦੀ ਪਿੱਤਲ ਦੇ ਬਰਤਨ ਜਿਹੜੇ ਹੁੰਦੇ ਨੇ ਭਰੇ ਪਏ ਹੁੰਦੇ, ਉਹ ਰੁੜ ਗਿਆ। ਹੁਣ ਉਹਦਾ ਕੀ ਮੁੱਲ ਹੈ ਮੈਨੂੰ ਦੱਸੋ, ਪੈਸਿਆਂ 'ਚ ਕੀ ਮੁੱਲ ਪਾਉਂਗੇ? ਹੈ ਕੋਈ ਟੂਮਾਂ ਪਈਆਂ ਸੀਗੀਆਂ ਵੀ ਦਾਦੀ ਪੂਰੀ ਹੋਈ ਤੇ ਉਹ ਪਿਆਰ ਨਾਲ ਜਾਂਦੀ ਆਪਦੀ ਵੱਡੀ ਨੂੰਹ ਨੂੰ ਦੇਗੀ ਸੀ, ਉਹਨੇ ਸਾਂਭ ਕੇ ਰੱਖੀ, ਉਹ ਰੁੜ ਗਈ, ਉਹਦਾ ਕੀ ਮੁੱਲ ਹੈ? ਤਾਂ ਐਵੇਂ ਹੀ ਮੈਂ ਬਹੁਤ ਸਾਰੇ ਐਗਜ਼ਾਮਪਲ ਦਿੰਦਾ ਕਿ ਔਰ ਘਰ ਬਣਾਉਣਾ ਵੀਰੇ, ਘਰ ਬਹੁਤ ਵੱਡਾ ਜਜ਼ਬਾਤ ਹੈ। ਆਲਣਾ ਪਾਉਣਾ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਕਿਸੇ ਦੀਆਂ ਨੀਆਂ ਬਹਿ ਗਈਆਂ, ਤੇੜਾਂ ਪੈ ਗਈਆਂ, ਘਰ ਡਿੱਗ ਪੈਣੇ ਆ ਕਿਸੇ ਦੇ, ਅਸੀਂ ਤਾਂ ਚੱਲ ਜਾਣਾ 2 4 5 ਦਿਨਾਂ ਨੂੰ, ਕਵਰੇਜ ਕਰ ਲਈ, ਕਿੰਨੀਆਂ ਸਟੋਰੀਆਂ, ਕਿੰਨੀਆਂ ਕਹਾਣੀਆਂ ਕਰ ਲਾਂਗੇ। ਸਾਡੀ ਕੋਸ਼ਿਸ਼ ਹੈ ਰੋਜ਼ ਦੀਆਂ 2-3 ਹੋਈ ਜਾਣ, 10 ਦਿਨ ਰਹਿ ਗਏ 30 ਬੰਦਿਆਂ ਦੀ ਕਹਾਣੀ ਦੱਸ ਜਾਂਗੇ। ਜਿੱਥੇ 30 ਲੱਖ ਬੰਦਾ ਪ੍ਰਭਾਵਿਤ ਹੋਇਆ ਹੋਵੇ, ਮੇਰੀਆਂ 30, ਤੁਹਾਡੀਆਂ 30 ਮਿਲਾ ਕੇ ਕਿੰਨੇ ਕੁ ਕਰ ਲੈਣਗੇ? ਸੋ ਮੈਂ ਇਹ ਮਹਿਸੂਸ ਕਰਦਾ, ਪਹਿਲੀ ਗੱਲ ਕਿ ਡੈਮਾਂ ਦੇ ਪ੍ਰਬੰਧ ਜਿਹੜੇ ਉਹ ਸੂਬੇ ਦਾ ਅਧਿਕਾਰ ਹੋਣੇ ਚਾਹੀਦੇ, ਉਹ ਸਾਡੇ ਹੱਥ 'ਚ ਡੈਮਾਂ ਦੇ ਪ੍ਰਬੰਧ ਹੋਣ। ਅਸੀਂ ਤੈਅ ਕਰੀਏ ਅਸੀਂ ਬਿਜਲੀ ਕਿਹਨੂੰ ਕਿੰਨੀ ਵੇਚਣੀ ਹੈ, ਦੇਣੀ ਹੈ, ਪਾਣੀ ਅਸੀਂ ਕਿਹਨੂੰ ਕਿੰਨਾ ਦੇਣਾ ਹੈ। ਔਰ ਕੀ ਮੇਰਾ ਇਹ ਸਵਾਲ ਹੈ ਕਿ ਹੁਣ ਹਰਿਆਣਾ ਤੇ ਰਾਜਸਥਾਨ ਨੂੰ ਅਸੀਂ ਬਿੱਲ ਭੇਜੀਏ ਇਸ ਨੁਕਸਾਨ ਦਾ, ਉਹ ਸਾਨੂੰ ਭਰਪਾਈ ਕਰਨਗੇ? ਜੇ ਪਾਣੀ ਮੰਗਦੇ ਆ ਫਿਰ ਇਹਦਾ ਆਹ ਖਰਚਾ ਵੀ, ਇਹਦਾ ਜਿਹੜਾ ਲੱਖਾਂ ਕਰੋੜਾਂ 'ਚ ਆਉਣਾ, ਉਹ ਵੀ ਉਹਨਾਂ ਨੇ ਤਾਂ ਉਲਟੀ ਚਿੱਠੀ ਭੇਜਤੀ ਮੱਕੜ ਸਾਹਿਬ, ਕਹਿੰਦੇ ਵੀ ਪਾਣੀ ਘੱਟ ਛੱਡਿਓ, ਸਾਡੇ ਵੱਲ ਲੋੜ ਨਹੀਂ ਹੈ। ਹੁਣ ਦੇਖੋ ਜਿਹੜਾ ਇੱਕ ਇਹ ਸਵਾਲ ਹੈ ਨਾ ਕਿ ਨਹਿਰਾਂ ਦੇ ਵਿੱਚ ਬਹੁਤ ਸਾਰੇ ਲੋਕ ਇਹ ਗੱਲ ਕਰ ਰਹੇ ਕਿ ਨਹਿਰਾਂ ਖਾਲੀ ਪਈਆਂ, ਨਹਿਰਾਂ 'ਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ? ਜਿਹੜਾ ਫਲੱਡ ਵਾਟਰ ਹੁੰਦਾ ਨਾ, ਉਹ ਬਹੁਤ ਸਾਰੀਆਂ ਸੈਡੀਮੈਂਟਸ ਤੇ ਬਹੁਤ ਸਾਰੀਆਂ ਚੀਜ਼ਾਂ ਕੈਰੀ ਕਰਕੇ ਲਿਆਉਂਦਾ ਹੈ ਨਾ, ਗਾਰ ਲੈ ਕੇ ਆਉਂਦਾ ਉਹ। ਤੁਸੀਂ ਜੇ ਡੈਮ ਦਾ ਵੀ ਤੁਸੀਂ ਪ੍ਰਬੰਧਨ ਦੇਖੋ ਤਾਂ ਜਦੋਂ ਡੈਮ ਬਣਦੇ ਆ, ਉਹ ਅਸਲ 'ਚ ਤਾਂ ਡੈਮ ਜਿਹੜਾ ਇਕੋਸਿਸਟਮ ਹੈ ਉਹਨੂੰ ਤਬਾਹ ਕਰ ਰਹੇ ਆ। ਸਹੀ ਗੱਲ। ਜਦੋਂ ਪਾਣੀ ਪਿੱਛੋਂ ਤੁਰਿਆ ਆਉਂਦਾ ਤਾਂ ਹੌਲੀ ਹੌਲੀ ਉਹ ਜੋ ਵੀ ਰੇਤਾ ਤੇ ਉਹ ਲੈ ਕੇ ਆ ਰਿਹਾ, ਹੌਲੀ ਹੌਲੀ ਉਹ ਸੈਟਲ ਡਾਊਨ ਧਰਤੀ ਤੇ ਹੁੰਦਾ ਗਾਂਹ ਤੱਕ ਜਾਂਦਾ। ਤੇ ਵਾਟਰ ਰੀਚਾਰਜ ਦਾ ਸਭ ਤੋਂ ਵੱਡਾ ਜਿਹੜਾ ਮਾਧਿਅਮ, ਕਿਉਂਕਿ ਰੇਤ ਹੈ, ਉਹ ਹੌਲੀ ਹੌਲੀ ਸੀਪੇਜ ਹੁੰਦੀ ਰਹਿੰਦੀ ਹੈ, ਸਲੋ ਵਾਟਰ ਜਦੋਂ ਮੂਵ ਕਰਦਾ। ਡੈਮ ਜਦੋਂ ਬੰਨ ਲੱਗ ਜਾਂਦੇ ਆ ਤਾਂ ਉਹਦੇ ਥੱਲੇ ਸਾਲਾਨਾ ਗਾਰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਕਾਨੂੰਨ ਇਹ ਗੱਲ ਕਹਿੰਦਾ ਕਿ 25% ਪਾਣੀ ਜਿਹੜਾ ਸਟੋਰੇਜ ਦਾ ਜਿੰਨਾ ਪਿਆ ਉਹ ਕੱਢਣਾ ਸਾਲਾਨਾ ਹਰ ਸਾਲ ਲਾਜ਼ਮੀ ਹੁੰਦਾ ਕਿ ਉਹਨੂੰ ਕੱਢਦੇ ਰਹੋ ਤਾਂ ਕਿ ਜੇ ਹੋਰ ਪਾਣੀ ਆਉਂਦਾ। ਅਫਸੋਸ ਦੀ ਗੱਲ ਹੈ ਕਿ ਇਸ ਸਾਲ BBMB ਨੇ ਅੰਕੜੇ ਤੱਕ ਸ਼ੇਅਰ ਨਹੀਂ ਕੀਤੇ। 2023 ਦੇ ਜਿਹੜੇ ਅੰਕੜੇ ਦੱਸਦੇ ਉਹਦੇ 'ਚ ਤਕਰੀਬਨ 74 ਫੁੱਟ ਜਿਹੜਾ 200 ਫੁੱਟ ਦੀ ਕਪੈਸਿਟੀ BBMB ਦੀ ਹੈ, 74 ਫੁੱਟ ਪਾਣੀ ਐਕਸਟਰਾ ਸਟੋਰ ਕਰਕੇ ਰੱਖਿਆ ਜਿਹੜੀ ਉਹਨਾਂ ਨੇ। ਤਾਂ ਇਹ ਆਪਣੇ ਆਪ 'ਚ ਏਡੇ ਵੱਡੇ ਸਵਾਲ ਹੈ ਕਿ ਸਾਨੂੰ ਕਿਸ ਪਲੈਨਿੰਗ ਦੇ ਤਹਿਤ ਸਾਡੇ ਨਾਲ, ਮੈਂ ਨਹੀਂ ਕਹਿੰਦਾ ਕੋਈ ਸਾਜ਼ਿਸ਼ ਕਰ ਰਹੇ ਹੈ, ਮੈਂ ਨਹੀਂ ਕਹਿੰਦਾ ਕਿ ਕੋਈ ਕੁਛ ਇਹੋ ਜਿਹਾ ਕਨਸਪੀਰੇਸੀ ਹੋ ਰਹੀ ਹੈ, ਪਰ ਸਾਨੂੰ ਇਹ ਪੁੱਛਣ ਦਾ ਅਧਿਕਾਰ ਤਾਂ ਹੈ ਵੀ ਸਾਡੇ ਨਾਲ ਕਰ ਕੀ ਰਹੇ ਹੋ। ਇੱਥੇ ਗੱਲ ਇਹ ਵੀ ਹੈ ਨਾ, ਸ਼ਨਨ ਪ੍ਰੋਜੈਕਟ ਹੈ, ਇਹ ਪ੍ਰੋਜੈਕਟ ਹੈ, ਇਹਦੇ ਵਿੱਚ ਜਿਹੜੀਆਂ ਅਸਾਮੀਆਂ ਪੰਜਾਬੀਆਂ ਦੀਆਂ ਖਾਲੀ ਰਹਿੰਦੀਆਂ ਨੇ, ਪੰਜਾਬ ਨੇ ਭਰਨੀਆਂ ਹੁੰਦੀਆਂ ਨੇ, ਉਹਨਾਂ ਲਈ ਉਹ ਫਿਲ ਹੀ ਨਹੀਂ ਕੀਤੀਆਂ ਜਾਂਦੀਆਂ। ਪੰਜਾਬ ਸਰਕਾਰ ਦੀ ਇਹ ਵੀ ਨਾਕਾਮੀ ਹੈ। ਦੂਸਰੇ ਪਾਸੇ ਹੁਣ ਇਹ ਜਿਹੜਾ ਡਿਜ਼ਾਸਟਰ ਨੂੰ ਰਿਲੀਫ ਦੇਣ ਦੇ ਲਈ ਕਮੇਟੀ ਬਣਾਉਣੀ ਹੁੰਦੀ ਹੈ, ਕਮੇਟੀ ਨਹੀਂ ਦੱਸੀ ਜਾ ਰਹੀ, ਜਾਂ ਕਮੇਟੀ ਦੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਉਹ ਨਹੀਂ ਪਤਾ ਲੱਗ ਰਿਹਾ। ਜੇ ਉਹ ਕਮੇਟੀ ਬਣੀ ਹੋਊਗੀ ਉਹ ਕੋਈ ਆંકੜੇ ਸ਼ੇਅਰ ਕਰੂਗੀ,
ਵੀ ਅੱਗੇ ਸਟੇਟ ਨੂੰ ਸੈਂਟਰ ਨੂੰ ਭੇਜੂਗੀ, ਸੈਂਟਰ ਸਟੇਟ ਆਪਸ ਦੇ ਵਿੱਚ ਰਲ ਕੇ 25-75 ਹਿੱਸਾ ਪਾਉਣਗੇ ਤਾਂ ਅੱਗੇ ਆਊਗਾ। ਜਦ ਸਟੇਟ ਗਵਰਨਮੈਂਟ ਹੀ ਇਸ ਤੇ ਕਹਿ ਲਈਏ ਇੱਕ ਤਰੀਕੇ ਦੇ ਨਾਲ ਕੰਨ ਨਹੀਂ ਧਰ ਰਹੀ, ਸਿਰਫ ਉੱਤੋਂ ਕਹਿ ਦੇਣਾ ਮੁਰਗੀ ਤੇ ਬੱਕਰੀ। ਉਹ ਕਹਿਣ ਨੂੰ ਵੈਸੇ 40 ਰੁਪਏ ਮੁਰਗੀ ਦੇ ਮਿਲਦੇ ਨੇ, ਪਰ ਉਹ ਕਿੱਥੇ ਆਉਣਗੇ ਜਦੋਂ ਅਸੀਂ ਕਹਿ ਲਈਏ ਵੀ ਟੈਕਨੀਕਲ ਤੌਰ ਤੇ ਫੇਲ ਹੋ ਚੁੱਕੇ ਹਾਂ। ਟੈਕਨੀਕਲ ਤੌਰ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਕਮੇਟੀ ਦਾ ਗਠਨ ਕਰਨਾ ਸੀ, ਕਮੇਟੀ ਨੇ ਬੈਠਣਾ ਸੀ, ਮੀਟਿੰਗ ਕਰਨੀ ਸੀ, ਫਿਰ ਉਹ ਜਿਹੜੇ ਲੂਪ ਹੋਲ ਨੇ ਇਹ ਕਿਹਨੇ ਭਰਨੇ ਨੇ? ਇਹ ਤਾਂ ਇਹਨਾਂ ਆਮ ਲੋਕਾਂ ਦਾ ਕਸੂਰ ਥੋੜੀ ਹੈ। ਤੁਸੀਂ ਪੀਟੀਸੀ ਤੋਂ ਨਹੀਂ, ਮੈਂ ਤਾਂ ਜੀ ਸੁਖਬੀਰ ਬਾਦਲ ਨੂੰ ਪੁੱਛਿਓ ਇਹ ਗੱਲ। ਦੇਖੋ ਇਹ ਜਵਾਬ ਸੀਗਾ ਸੀਐਮ ਸਾਹਿਬ ਦਾ, ਹਨਾ। ਮੈਂ ਹੱਸਣ ਵਾਲੀ ਗੱਲ ਨਹੀਂ ਕਰ ਰਿਹਾ। ਮੈਨੂੰ ਇਹ ਅਫਸੋਸ ਹੋਇਆ, ਭਗਵੰਤ ਮਾਨ ਸਾਹਿਬ ਨੂੰ ਮੈਂ ਬਹੁਤ ਹਾਈਲੀ ਰੇਟ ਕਰਦਾ ਸੀਗਾ ਕਿ ਸ਼ਾਇਦ ਸਟਾਇਰ ਚ ਕਰਦੇ ਹੋਣਗੇ। ਮਤਲਬ ਮੈਨੂੰ ਇਹ ਲੱਗਦਾ ਕਿ ਜਿਹੜਾ ਸੀਐਮ ਦੇ ਅਸੀਂ ਵੀ ਬਹੁਤ ਟਿੱਚਰਬਾਜੀ, ਮੈਂ ਬਹੁਤ ਹਾਸੇ ਮਜ਼ਾਕ ਕਰਨ ਵਾਲਾ ਬੰਦਾ, ਮੈਂ 24 ਘੰਟੇ ਆਪਦੀ ਟੀਮ ਨਾਲ ਵੀ ਹੱਸਦਾ ਖੇਡਦਾ ਰਹਿਣਾ, ਪਰ ਜਦੋਂ ਅਸੀਂ ਜੌਬ ਦੇ ਉੱਤੇ ਆ, ਵੈਨ ਆਈ ਐਮ ਐਟ ਵਰਕ, ਮੈਂ ਆਪਦੇ ਆਫਿਸ 'ਚ ਆਇਆ, ਮੈਂ ਇੱਥੇ ਕੰਮ ਤੇ ਆ, ਉਦੋਂ ਮੈਂ ਆਪਦੇ ਕੰਮ ਨੂੰ ਪੂਰੀ 100% ਡੈਡੀਕੇਸ਼ਨ ਦਿੰਦਾ। ਮੈਨੂੰ ਲੱਗਦਾ ਹੈ ਕਿ ਮਸਖਰੀਆਂ, ਮਜ਼ਾਕ, ਟਿੱਚਰਬਾਜ਼ੀਆਂ ਜਾਂ ਸਟਾਇਰ ਇਹ ਸੀਐਮ ਦੀ ਜੌਬ ਨਹੀਂ ਹੈਗੀ। ਹੁਣ ਜਦੋਂ ਪਹਿਲਾਂ ਸੀ ਉਹ ਸਿਖਰ 'ਤੇ ਸੀ, ਉਹਨਾਂ ਵਰਗਾ ਕੋਈ ਨਹੀਂ ਸੀਗਾ, ਨਾ ਹੀ ਹੋ ਸਕਦਾ ਸ਼ਾਇਦ ਆਉਣ ਵਾਲੇ ਸਮਿਆਂ 'ਚ। ਪਰ ਮੈਨੂੰ ਇਹ ਲੱਗਦਾ ਕਿ ਤੁਸੀਂ ਜਦੋਂ ਪੋਸਟ ਦੇ ਉੱਤੇ ਬੈਠੇ ਹੋ ਤਾਂ ਤੁਸੀਂ ਆਪਦੇ ਲੋਕਾਂ ਨੂੰ ਅਹਿਸਾਸ ਕਰਾਓ ਕਿ ਤੁਸੀਂ ਉਹਦੇ ਪ੍ਰਤੀ ਸੰਜੀਦਗੀ ਨਾਲ ਉਸ ਕੁਰਸੀ ਨੂੰ ਜਸਟੀਫਾਈ ਕਰ ਰਹੇ ਹੋ। ਬਹੁਤ ਜ਼ਰੂਰੀ ਹੈ, ਇਹ ਮਖੌਲ ਨਹੀਂ ਹੈ। ਇਹ ਅਸੀਂ 5 ਲੱਖ ਕਰੋੜ ਦੇ ਕਰਜ਼ੇ ਦੇ ਨੇੜੇ ਜਾਣ ਵਾਲੇ ਹਾਂ, ਅਸੀਂ ਡੈਟ ਲੌਕ ਇਕੋਨਮੀ ਬਣਨ ਵਾਲੇ ਹਾਂ। ਆਉਣ ਵਾਲੇ ਸਮਿਆਂ 'ਚ ਸਾਡੇ ਕੋਲੇ ਕਰਜ਼ਾ ਵਾਪਸ ਕਰਨਾ ਤਾਂ ਛੱਡੋ, ਕਿਸ਼ਤ ਦੇਣ ਦੇ ਪੈਸੇ ਨਹੀਂ ਲੱਗਣੇ, ਸਾਡੇ ਕੋਲ ਤਨਖਾਹਾਂ ਦੇਣ ਦਾ ਪੈਸਾ ਨਹੀਂ ਹੋਣਾ। ਉਹ ਇੱਕ ਕਹਾਵਤ ਮੈਂ ਇੱਕ ਵਾਰੀ ਸੁਣਾਈ ਸੀ ਕਿ ਇੱਕ ਰਾਜੇ ਨੇ ਖੁਸ਼ ਹੋ ਕੇ ਕਿਹਾ ਕਿ ਜਾਓ, ਅੱਜ ਮੈਂ ਬਹੁਤ ਖੁਸ਼ ਹਾਂ, ਜਿਹੜਾ ਵੀ ਪਹਿਲਾ ਬੰਦਾ ਨਿਕਲਿਆ ਜਾਂਦਾ ਉਹਨੂੰ ਇਸ ਕੁਰਸੀ ਤੇ ਬਿਠਾ ਦਿਓ, ਤਖਤ ਦੀ ਤੇ ਉਹਨਾਂ ਨੇ ਕਿਹਾ ਰਾਜੇ ਐਂ ਕਮਲ ਮਾਰਦਾ, ਕਹਿੰਦਾ ਨਹੀਂ, ਮੇਰਾ ਇਹ ਆਰਡਰ ਹੈ। ਤਾਂ ਬਾਹਰ ਕੋਈ ਕਮਲਾ ਤੁਰਿਆ ਜਾਂਦਾ ਸੀ, ਹਾਂਜੀ, ਉਹਨੂੰ ਕਿਹਾ ਵੀ ਚੱਲ ਤੈਨੂੰ ਰਾਜੇ ਨੇ ਬੁਲਾਇਆ, ਉਹ ਚਲਾ ਗਿਆ, ਉਹਨੂੰ ਬਿਠਾਤਾ, ਕਹਿੰਦੇ ਤੂੰ ਰਾਜਾ ਅੱਜ ਤੋਂ ਇੱਕ ਦਿਨ ਵਾਸਤੇ। ਤੇ ਉਹ ਕਿਤੇ ਉਧਰੋਂ ਫੌਜਾਂ ਚੜ੍ਹਿਆ ਹੁੰਦੀਆਂ ਤੇ ਅਟੈਕ ਹੋ ਜਾਂਦਾ, ਉਹ ਭੱਜ ਕੇ ਜਾਂਦੇ ਆ, ਕਹਿੰਦੇ ਰਾਜਾ ਸਾਹਿਬ ਫੌਜਾਂ ਆ ਗਈਆਂ, ਕਹਿੰਦਾ ਕੋਈ ਗੱਲ ਨਹੀਂ। ਤੇ ਉਹ ਕਹਿੰਦੇ ਥੋੜੀ ਦੇਰ ਬਾਅਦ ਕਹਿੰਦੇ ਕਮਾਲ ਹੈ ਰਾਜਾ ਸਾਹਿਬ, ਨੇੜੇ ਆ ਗਈਆਂ, ਕਹਿੰਦਾ ਤੁਸੀਂ ਪਰਵਾਹ ਨਾ ਕਰੋ, ਕੋਈ ਗੱਲ ਨਹੀਂ। ਉਹ ਜਦੋਂ ਜਮਾਂ ਕਿਲਾ ਤੋੜ ਕੇ ਅੰਦਰ ਆਉਣ ਲੱਗਦੀਆਂ, ਕਹਿੰਦਾ ਰਾਜਾ ਸਾਹਿਬ ਫੌਜਾਂ ਆ ਗਈਆਂ ਕਿਲੇ ਦੇ ਅੰਦਰ, ਕਹਿੰਦਾ ਅੱਛਾ। ਉਹ ਆਪਦਾ ਝੋਲਾ ਚੱਕਦਾ, ਕਹਿੰਦਾ ਚੰਗਾ ਫਿਰ ਆ ਗਈਆਂ ਤਾਂ ਮੈਂ ਚੱਲਿਆ। ਸਾਡੇ ਨਾਲ ਉਹ ਹੋਣੀ ਹੈ। ਇਹ 5 ਲੱਖ ਕਰੋੜ ਦਾ ਕਰਜ਼ਾ ਆ ਜਾਣਾ, ਰਾਜੇ ਨੇ ਕਹਿਣਾ ਚੰਗਾ ਮੈਂ ਚੱਲਿਆ, ਰਾਜੇ ਦਾ ਝੋਲਾ ਪੈ ਕੇ ਹੀ ਆ, ਸਮਝੀਏ। ਨਹੀਂ, ਮੈਂ ਇਹ ਗੱਲ ਨਹੀਂ ਕਹਿੰਦਾ, ਇਹ ਡੈਮੋਕ੍ਰੇਸੀ ਹੈ। ਤੁਸੀਂ, ਮੈਂ ਕਿਹੜਾ ਪੋਲੀਟੀਸ਼ੀਅਨ ਹਾਂ, ਤੁਸੀਂ ਮੈਨੂੰ ਇਹ ਗੱਲ ਕਰਤੀ ਰਾਜੇ ਦਾ ਝੋਲਾ ਪੈਕ ਹੈ ਨਹੀਂ ਹੈ। ਇਹ ਲੋਕਾਂ ਨੇ ਫਤਵੇ ਦੇਣੇ ਹੁੰਦੇ, ਨੰਬਰ ਹੈ। ਉਹੀ ਤਾਂ ਮੈਂ ਗੱਲ ਕਰ ਰਿਹਾ, ਡੈਮੋਕ੍ਰੇਸੀ ਹੈ ਨਾ, ਇਹ ਤਾਂ ਨੰਬਰ ਦੀ ਖੇਡ ਹੈ। 32, 33, 35% ਜਿਹਦੇ ਹੱਕ 'ਚ ਭੁਗਤ ਗਿਆ ਉਹ ਖੇਡ ਲੈ ਗਿਆ, ਉਹਨੂੰ ਵੀ ਤਾਂ ਫੇਅਰ ਡੈਮੋਕ੍ਰੇਸੀ ਆਪਾਂ ਕਹਿਣ ਨੂੰ ਸੋ ਕਾਲਡ ਸਭ ਤੋਂ ਵੱਡੀ ਡੈਮੋਕ੍ਰੇਸੀ ਕਹੀ ਜਾਈਏ, ਪਰ ਫੇਅਰ ਡੈਮੋਕ੍ਰੇਸੀ ਤਾਂ ਇਹ ਵੀ ਨਹੀਂ ਹੈਗੀ। ਦੇਖੋ ਇਹ ਲੰਮੀ ਬਹਿਸ ਹੈ, ਅੱਜ ਦਾ ਵਿਸ਼ਾ ਨਹੀਂ, ਆਪਾਂ ਕਦੇ ਇਹਦੇ ਤੇ ਡਿਸਕਸ ਕਰਾਂਗੇ ਮੇਰੇ ਵੀਰ। ਮੈਨੂੰ ਇਹ ਲੱਗਦਾ, ਮੈਂ ਤਾਂ ਡੈਮੋਕ੍ਰੇਸੀ ਨੂੰ ਐਜ਼ ਅ ਫੇਲੀਅਰ ਦੇਖਦਾ ਪੂਰੀ ਦੁਨੀਆ ਦੇ ਵਿੱਚ ਹੀ। ਤੁਸੀਂ ਇਹ ਦੇਖੋ ਕਿ ਅੱਜ ਅਮਰੀਕਾ ਨੂੰ ਤੁਸੀਂ ਸਭ ਤੋਂ ਦੁਨੀਆ ਦੀ ਮਹਾਨ ਡੈਮੋਕ੍ਰੇਸੀ ਭਾਵੇਂ ਦੱਸ ਲਓ, ਪਰਸੋਂ ਗੱਤਕਾ ਕਰਦਾ ਹੋਇਆ ਇੱਕ ਸਿੱਖ ਸੜਕ ਤੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਤੇ ਜੇ ਇਹੀ ਕੋਈ ਗੋਰਾ ਹੋਵੇ ਤੇ ਉਹ ਅੱਗੋਂ ਕਿਸੇ ਦੇ ਮਾਰਦੇ ਕਹਿ ਦਿੰਦੇ ਕਿ ਮੈਂਟਲੀ ਅਪਸੈਟ ਹੈ, ਪਾਗਲ ਹੈ। ਉੱਥੇ ਹੋਮਲੈਸ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਂਦਾ, $900 ਤੱਕ ਦੀ ਉਹ ਆਰਾਮ ਦੇ ਨਾਲ ਚੋਰੀ ਕਰਕੇ ਕਿਉਂ ਮਾਰਤੀ ਬਈ? ਜੇ ਉਹ ਪਾਗਲ ਵੀ ਸੀ, ਉਹਨੂੰ ਗੋਲੀ ਕਿਉਂ ਮਾਰਤੀ ਬਈ? ਉਹਨੂੰ ਆ ਕੇ ਪੁਲਿਸ ਫੜ ਕੇ ਲੈ ਜਾਂਦੀ, ਕੰਟਰੋਲ ਕੀ ਕਿਰਪਾਨ ਕੇ, ਉਹ ਕਿਸੇ ਨੂੰ ਮਾਰਤਾ ਨਹੀਂ ਰਿਹਾ ਸੀ, ਉਹ ਸੜਕ ਤੇ ਲਹਿਰਾ ਰਿਹਾ ਸੀ। ਸੋ ਇਹ ਜਿਹੜੀਆਂ ਸੋ ਕਾਲਡ ਡੈਮੋਕ੍ਰੇਸੀਆਂ ਨੇ, ਇਹਨਾਂ ਡੈਮੋਕ੍ਰੇਸੀਆਂ ਦੇ ਵਿੱਚ ਇੱਥੇ ਲੋਕਤੰਤਰ ਨਾਂ ਦਾ ਕੁਝ ਨਹੀਂ ਹੁੰਦਾ। ਇਹ ਫॉर ਦਾ ਪੀਪਲ ਬਾਏ ਦਾ ਪੀਪਲ ਨਹੀਂ ਹੁੰਦੀਆਂ। ਇੱਥੇ ਸਿਰਫ ਸੱਤਾ ਤੇ ਪਾਵਰ ਜਿਹੜੀ ਹੈ ਉਹ ਵੱਡੀ ਹੁੰਦੀ ਹੈ। ਤੁਹਾਡੇ ਕਾਨੂੰਨ ਜਿਹੜੇ ਪਾਵਰਫੁਲ ਲੋਕ ਨੇ ਉਹ ਤੈਅ ਕਰਦੇ ਆ, ਤੁਹਾਡੀਆਂ ਤਕਦੀਰਾਂ ਉਹ ਤੈਅ ਕਰ ਰਹੇ ਆ। ਸੋ ਮੈਨੂੰ ਲੱਗਦਾ ਸਮਾਂ ਵੀ ਹੋ ਗਿਆ, ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਪਰ ਮੈਨੂੰ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਬੜੇ ਬਡਿੰਗ ਜਰਨਲਿਸਟ ਹੋ, ਤੁਹਾਡੇ ਸਵਾਲ ਬੜੇ ਚੰਗੇ ਸੀ ਔਰ ਸਾਨੂੰ ਡੈਪਥ 'ਚ ਜਾਣਾ ਪਊਗਾ। ਆਹ ਨਿੱਕੀਆਂ ਗੱਲਾਂ ਠੀਕ ਹੈ, 4 ਐਕਟਰ ਆ ਗਏ, ਹਾਂ, ਪਰ ਇਸ ਵਾਰੀ ਮੈਂ ਪੰਜਾਬੀ ਫਿਲਮ ਇੰਡਸਟਰੀ, ਮਿਊਜ਼ਿਕ ਇੰਡਸਟਰੀ ਦਾ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਕਲਖ ਜਗਾਈ। ਉਹ ਆ ਰਹੇ, ਐਮੀ ਵਿਰਕ ਨੇ 200 ਢਾਣੀਆਂ, 200 ਡੇਰੇ ਅਡਾਪਟ ਕੀਤੇ ਵੀ ਮੈਂ ਬਣਾ ਕੇ ਦੇਊਂਗਾ। ਠੀਕ ਹੈ। ਦਿਲਜੀਤ ਨੇ 10 ਪਿੰਡ ਕਹਤੇ ਵੀ ਜੋ ਨੁਕਸਾਨ ਹੈ ਮੈਂ ਝੱਲੂੰਗਾ। AP ਢਿੱਲੋਂ, ਕਰਨ ਔਜਲਾ, ਰਣਜੀਤ ਬਾਵਾ ਨੇ ਕਿਹਾ ਜਿੰਨੇ ਚੈਰਿਟੀ ਸ਼ੋਅ ਲਵਾਣੇ ਲਵਾ ਲਓ ਪੰਜਾਬ ਵਾਸਤੇ, ਮੈਂ ਕਰਦਾ। ਗਿੱਪੀ ਗਰੇਵਾਲ ਉੱਥੇ ਤੂੜੀ ਭੇਜਦਾ ਫਿਰਦਾ ਸੀਗਾ, ਕੱਲ 10 ਟਰੱਕ ਭੇਜੇ ਹੋਣੇ, ਲੱਗੇ ਪਏ ਆ ਸਾਰੇ।
ਕੋਈ ਐਸਾ ਬੰਦਾ ਹੀ ਨਹੀਂ। ਕੋਈ ਵਿੱਕੀ ਕੌਸ਼ਲ ਦਾ ਫੋਨ ਆਇਆ ਉਹਨਾਂ ਦੀ ਟੀਮ ਦਾ ਅੱਜ ਮੈਨੂੰ ਵੀ ਦੱਸੋ ਅਸੀਂ ਕੀ ਕਰ ਸਕਦੇ ਹਾਂ। ਐਮੀ ਵਿਰਕ ਨੇ ਤੋਂ ਉਹਨਾਂ ਨੇ ਪੁੱਛਿਆ ਤੇ ਇਹ ਗੱਲਬਾਤ। ਤਾਂ ਮੈਂ ਇਹ ਕਹਿ ਰਿਹਾ ਕਿ ਕਿੰਨੇ ਵੱਡੇ ਪੱਧਰ ਤੇ ਬੀ ਪ੍ਰੈਕ ਦਾ ਫੋਨ ਆਇਆ ਕਿ ਵੀਰੇ ਦੱਸੋ ਯਾਰ ਚਾਹੀਦਾ ਕੀ ਆ, ਅਸੀਂ ਖੜੇ ਆ, ਹੈ ਨਾ। ਇਹ ਉਹ ਲੋਕ ਨੇ ਮਿੱਕੇ ਹੋਣਾ ਨੂੰ ਜਿਨ੍ਹਾਂ ਨੂੰ ਅਸੀਂ ਮਹੀਨਾ ਪਹਿਲਾਂ ਗਾਲਾਂ ਕੱਢ ਰਹੇ ਸੀ, ਚਲੋ ਆ ਗਏ, ਚੰਗੀ ਗੱਲ ਹੈ ਕਿ ਉਹ ਪੰਜਾਬ ਖਾਤਰ ਆ ਕੇ ਖੜੇ ਹੈ। ਸੋ ਮੈਨੂੰ ਇਹ ਲੱਗਦਾ ਕਿ ਇਹ ਹਰ ਵੇਲੇ ਨਿੰਦਣਾ, ਭੰਡਣਾ, ਮਾੜਾ ਕਹਿਣਾ, ਭੰਡ ਕਹਿ ਦੇਣਾ, ਕੰਜਰ ਕਹਿ ਦੇਣਾ, ਇਹ ਸ਼ਬਦ ਨਹੀਂ ਵਰਤਣੇ ਚਾਹੀਦੇ। ਇਹ ਲੋਕ ਆ ਕੇ ਖੜੇ 5 ਲੱਖ ਦਾ ਇੱਕ ਟਰੱਕ 5.5 ਲੱਖ ਦਾ ਆਉਂਦਾ, ਅੱਜ ਉਹ ਤਾਰਾ ਫੀਡ ਵਾਲਿਆਂ ਨੇ ਪਾਇਆ, ਐਮੀ ਵਿਰਕ ਨੇ ਉਹ 2 ਭੇਜੇ ਆ, ਤੁਸੀਂ ਦੇਖੋ 1 ਮਿੰਟ ਲਾਇਆ ਉਹਨੇ ਵੀ ਯਾਰ ਮੇਰੇ ਪੰਜਾਬ ਖਾਤਰ। ਸੋ ਹਰ ਵਾਰੀ ਨੈਗੇਟਿਵ ਵੀ ਨਾ ਹੋਇਆ ਕਰੀਏ, ਲੋਕਾਂ ਪ੍ਰਤੀ ਚੰਗਾ ਵੀ ਸੋਚੀਏ, ਚੰਗਾ ਵੀ ਬੋਲੀਏ। ਐਡਮਿਨਿਸਟ੍ਰੇਸ਼ਨ ਦਾ ਵੀ DC ਸਾਕਸ਼ੀ ਸਾਨੀ, ਅਸੀਂ ਉਹਦੇ ਕੋਲ ਜਿੰਨੇ ਕੁ ਰਿਸੋਰਸ ਸੀ ਉਹ ਕੁੜੀ ਉਦੋਂ ਵੱਧ ਕਰ ਰਹੀ ਹੈ। ਪਹਿਲਾਂ ਮੈਨੂੰ ਵੀ ਲੱਗਿਆ ਯਾਰ ਇਹ ਫੋਟੋਆਂ ਖਿਚਾਉਂਦੀ ਫਿਰਦੀ ਹੈ DC, ਪਰ ਜਦੋਂ ਮੈਂ ਇੱਥੇ ਆ ਕੇ ਗਰਾਊਂਡ ਤੇ ਆਪ 5-6 ਦਿਨ ਲਾਏ ਨਾ, ਮੈਂ ਮਹਿਸੂਸ ਕੀਤਾ ਯਾਰ ਐਡਾ ਆਪਦਾ ਆ ਗਈ। ਉਹ ਕੱਲੀ ਸੀਗੀ ਔਰ ਸਟੇਟ ਦੀ ਉਹਦੀ ਜ਼ਿਲ੍ਹੇ ਦੀ ਮੁਖੀ ਆ ਔਰ ਉਹਨੇ ਜੀ ਜਾਨ ਵੱਧ ਲਾ ਕੇ ਕੀਤਾ। ਸੋ ਜਿਹੜਾ ਚੰਗਾ ਕਰ ਰਹੇ ਅਸੀਂ ਪੋਜ਼ਿਟਿਵ ਹੀ ਹੋਈਏ, ਬਾਹਲੇ ਨੈਗੇਟਿਵ ਹੋਏ ਪਏ ਅਸੀਂ ਜ਼ਿੰਦਗੀ ਦੇ ਵਿੱਚ, ਹਰੇਕ ਨੂੰ ਹੀ ਨਿੰਦੀ ਜਾਂਦੇ ਆ ਹੈ। ਅਸੀਂ ਕੋਈ ਕਹਿੰਦਾ ਵੀ ਰੋਟੀ ਹੱਥ ਤੇ ਰੱਖਣ ਨਾਲ ਵੱਧ ਪੰਜਾਬੀ ਹੋ ਜਾਂਦਾ, ਵੀ ਰੋਟੀ ਭਾਵੇਂ ਪਲੇਟ 'ਚ ਖਾ ਲਓ ਤੇ ਭਾਵੇਂ ਹੱਥ ਤੇ ਰੱਖ ਕੇ ਖਾ ਲਓ, ਕਿਸੇ ਦੀ ਨੌਕਰੀ ਨਾ ਖਾਓ, ਹਰਾਮ ਦਾ ਪੈਸਾ ਨਾ ਖਾਓ, ਰੋਟੀ ਜਿਵੇਂ ਮਰਜ਼ੀ ਖਾ ਲਓ, ਕੋਈ ਫਰਕ ਨਹੀਂ ਪੈਂਦਾ, ਹੈ ਨਾ। ਸੋ ਮੈਂ ਇਹ ਗੱਲ ਕਹਿਣਾ ਕਿ ਪੋਜ਼ਿਟਿਵ ਹੋਈਏ ਪੰਜਾਬੀਓ, ਇੱਕ ਦੂਜੇ ਦਾ ਸਾਥ ਦਈਏ। ਮੈਂ ਨਾ ਕਲਾਕਾਰਾਂ ਦੇ ਭਾਈਚਾਰੇ ਨੂੰ ਬਾਹਲਾ ਮਾੜਾ ਸਮਝਦਾ ਸੀ ਵੀ ਇਹ ਲੱਤਾਂ ਬਹੁਤ ਖਿੱਚਦੇ ਆ। ਜਿਹੜਾ ਆਪਣੇ ਵਾਲਾ ਨਾ ਇਹ ਤਾਂ ਜਮਾਂ ਕਬਰਾਂ 'ਚ ਸਿੱਟਣ ਵਾਲਾ ਹੋਇਆ ਪਿਆ। ਇਹ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਕਰੀ ਜਾਂਦੇ, ਪਤਾ ਨਹੀਂ ਆਪ ਹੀ ਰੱਬ ਬਣੇ ਬੈਠੇ ਆ। ਸੋ ਜਿਉਂਦੇ ਵਸਦੇ ਰਹੋ ਵੀਰੇ, ਤੁਹਾਡੇ ਵਰਗੇ ਨੌਜਵਾਨ ਹੋਰ ਮੇਰੇ ਵੀਰ, ਸਿਮਰਨ ਢਿੱਲੋਂ ਵੀਰ ਖੜਾ, ਇਹੋ ਜਿਹੇ ਜਰਨਲਿਸਟ ਆਉਣ, ਇਹ ਬੈਟਨ ਪਾਸ ਹੋਵੇ ਅੱਗੇ ਔਰ ਵਾਹਿਗੁਰੂ ਸਾਰੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਮੇਰੇ ਵੀਰ, ਥੈਂਕ ਯੂ ਸੋ ਮਚ। ਇਹ ਸਨ ਮੇਰੇ ਨਾਲ ਸਿਮਰਨਜੋਤ ਸਿੰਘ ਮੱਕੜ ਹੋਣੀ, ਜਿਨ੍ਹਾਂ ਨੇ ਸਾਰੀ ਗੱਲਬਾਤ ਰੱਖੀ ਹੈ। ਫਲੱਡ ਤੇ ਵੀ ਗੱਲਬਾਤ ਹੋਈ, ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ।